मन ਦੇ ਵਿੱਚ ਇੱਕ ਐਂ ਵੀ ਸੀਗਾ ਵੀ ਪਾਕਿਸਤਾਨ ਜਾਵਾਂਗੇ, ਪਤਾ ਨਹੀਂ ਕਿਸ ਤਰ੍ਹਾਂ ਦਾ ਹੋਊਗਾ, ਕਿਵੇਂ ਕੀ ਹੋਊਗਾ। ਜਦੋਂ ਅਸੀਂ ਬਾਰਡਰ ਤੋਂ ਆਏ ਹੈਗੇ ਆ, ਲਾਈਨ ਕ੍ਰੋਸ ਕੀਤੀ ਹੈਗੀ ਹੈ, ਅੱਗੇ ਆ ਕੇ ਜਦੋਂ ਅਸੀਂ ਮਿਲੇ ਹੈਗੇ ਆ, ਚਾਹੇ ਇੱਥੋਂ ਦੇ ਆਵਾਮ ਹੈ, ਚਾਹੇ ਇੱਥੋਂ ਦਾ ਪ੍ਰਸ਼ਾਸਨ ਹੈ, ਮੈਂ ਕਹਿੰਦਾ ਹੈਗਾ ਉਹਦੀ ਅਸੀਂ ਕਲਪਨਾ ਨਹੀਂ ਕਰ ਸਕਦੇ। ਸ਼ਾਇਦ ਉਹ ਸ਼ਬਦਾਂ 'ਚ ਬਿਆਨ ਕਰੀਏ ਤਾਂ ਘੱਟ ਹੋ। लोग ਜਿਹੜੇ ਇੱਕ ਦੂਜੇ ਨੂੰ ਮਿਲਦੇ ਨੇ, ਉੱਧਰਲੇ ਪੰਜਾਬ ਵਾਲੇ ਇੱਧਰਲੇ ਪੰਜਾਬ ਵਾਲੇ ਇੱਕ ਦੂਜੇ ਨੂੰ ਮਿਲਣਾ ਚਾਹੁੰਦੇ ਨੇ, ਆਉਣਾ ਜਾਣਾ ਚਾਹੁੰਦੇ ਨੇ। ਉਹਨਾਂ ਦੇ ਵਿਚਕਾਰ ਜਿਹੜੀਆਂ ਹਰਡਲਸ ਨੇ, ਜਿਹੜੀਆਂ ਉਹਨਾਂ ਜ਼ਿਹਨਾਂ ਦੇ ਵਿੱਚ ਕੁਝ ਗੱਲਾਂ ਨੇ, ਉਹਨਾਂ ਨੂੰ ਦੂਰ ਕਰਨ ਦੀ ਹਮੇਸ਼ਾ ਹੀ ਕੋਸ਼ਿਸ਼ ਕਰਦੇ ਰਹੀਦਾ। ਆਪਦੇ ਜਿਹੜੇ ਗੁਰੂ ਧਾਮ ਹੈ ਜਿਨ੍ਹਾਂ ਦੀ ਆਪਾਂ ਰੋਜ਼ ਅਰਦਾਸਾਂ ਕਰਦੇ ਹਾਂ, ਨਿਰੰਤਰ ਸਵੇਰੇ ਤੇ ਸ਼ਾਮ ਅਰਦਾਸਾਂ ਕਰਦੇ ਹਾਂ, ਅਗਰ ਉਹਨਾਂ ਦੇ ਦਰਸ਼ਨ ਨਸੀਬ ਅਗਰ ਕਿਸੇ ਸਿੱਖ ਨੂੰ ਹੁੰਦੇ ਹੈਗੇ ਆ ਤਾਂ ਆਪਣੇ ਆਪ ਨੂੰ ਬਹੁਤ ਵਡਭਾਗਾ ਮੰਨਦੇ। ਪਰ ਅਸੀਂ ਸੋਚਦੇ ਸੀ ਅਗਰ ਇਸ ਚੀਜ਼ ਦੀ ਅਸੀਂ ਅਗਰ ਕਲਪਨਾ ਵੀ ਕਰ ਰਹੇ ਹਾਂ ਨਾ ਤਾਂ ਸ਼ਾਇਦ ਸਾਡੇ ਤੇ ਗੁਰੂ ਨਾਨਕ ਸਾਹਿਬ ਦੀ ਮਿਹਰ ਹੈ, ਸ਼ਾਇਦ ਸਾਡੇ ਬਜ਼ੁਰਗ ਹੈ ਉਹ ਇਹ ਮਨ ਦੇ ਵਿੱਚ ਜਹਨ 'ਚ ਲੈ ਕੇ ਗੱਲ ਨੂੰ ਔਰ ਇਸ ਦੁਨੀਆ ਤੋਂ ਚਲੇ ਗਏ। ਜ਼ਿੰਦਗੀ 'ਚ ਪਹਿਲੀ ਵਾਰ ਜਿਹੜਾ ਈਸਵ ਬੋਲਦਾ ਤੇ ਉਹ ਹਾਂ ਉਹਨਾਂ ਸ਼ਾਇਦ ਮੈਨੂੰ ਜਿਹੜਾ ਸ਼ਰਬਤ ਦੇ ਵਿੱਚ ਪਾ ਕੇ ਪਿਆਉਂਦੇ ਹੈਗੇ ਕੀ ਬੋਲਦੇ ਆ, ਪਹਿਲੀ ਵਾਰ ਪੀਤਾ ਤੁਕ ਮਲੰਗਾ, ਤੁਕ ਮਲੰਗਾ, ਬਹੁਤ ਸਵਾਦ ਚੀਜ਼, ਉਹ ਤੁਕ ਮਲੰਗਾ, ਉਹ ਬਹੁਤ ਟੇਸਟੀ। ਅਸੀਂ ਹੁਣ ਲੈ ਕੇ ਜਾਣਾ, ਮੈਂ ਕਹਿੰਦਾ ਉਹ ਅਸੀਂ ਸਪੈਸ਼ਲ ਲੈ ਕੇ ਜਾ ਰਹੇ, ਲੈ ਕੇ ਰੱਖਿਆ ਹੈਗਾ। ਔਰ ਇੱਕ ਮਨ ਦੇ ਵਿੱਚ ਆਏ ਸੀ, ਸਾਡੀ ਇਹ ਵੀ ਇੱਛਾ ਸੀ ਕਿਉਂਕਿ ਅਸੀਂ ਤੁਹਾਡੇ ਚੈਨਲ ਪੰਜਾਬੀ ਲਹਿਰ ਨਾਲ ਜੁੜੇ ਹੋਏ ਹੈਗੇ ਆ। ਔਰ ਦੂਸਰਾ ਇਹ ਹੈ ਕਿ ਦੋ ਦੇਸ਼ਾਂ ਦੇ ਵਿਚਕਾਰ ਇੱਕ ਜਿਹੜੀ ਦੂਰੀ ਹੈਗੀ ਆ ਉਹਨੂੰ ਮਿਟਾਉਣ ਦੇ ਵਿੱਚ ਇਹ ਵੀ ਬਹੁਤ ਅੱਛਾ ਇੱਕ ਤੁਹਾਡੀਆਂ ਵੀਡੀਓ ਸੰਦੇਸ਼ ਲੈ ਕੇ ਜਾਂਦੇ। अस्सलाम वालेकुम दोस्तों, मैं नासर ढिल्लों, तुसी जुड़े साडे चैनल पंजाबी लहर दे नाल। पंजाबी लहर दे चैनल दे राहीं ਵੱਖ-ਵੱਖ ਸਟੋਰੀਆਂ ਕਹਾਣੀਆਂ ਤੁਹਾਡੇ ਤੱਕ ਸ਼ੇਅਰ ਕਰਦੇ ਰਹੀਦਾ। ਕੋਸ਼ਿਸ਼ ਕਰੀਦੀ ਆ ਦੋਵਾਂ ਮੁਲਕਾਂ ਦੇ ਵਿਚਕਾਰ ਜਿਹੜਾ 75 ਵਰਿਆਂ ਤੋਂ ਗੈਪ ਬਣਿਆ ਉਹਨੂੰ ਗੈਪ ਨੂੰ ਕੁਝ ਘੱਟ ਕੀਤਾ ਜਾਵੇ। ਇਹ ਲੋਕ ਜਿਹੜੇ ਇੱਕ ਦੂਜੇ ਨੂੰ ਮਿਲਦੇ ਨੇ, ਉੱਧਰਲੇ ਪੰਜਾਬ ਵਾਲੇ ਇੱਧਰਲੇ ਪੰਜਾਬ ਵਾਲੇ ਇੱਕ ਦੂਜੇ ਨੂੰ ਮਿਲਣਾ ਚਾਹੁੰਦੇ ਨੇ, ਆਉਣਾ ਜਾਣਾ ਚਾਹੁੰਦੇ ਨੇ। ਉਹਨਾਂ ਦੇ ਵਿਚਕਾਰ ਜਿਹੜੀਆਂ ਹਰਡਲਸ ਨੇ, ਜਿਹੜੀਆਂ ਉਹਨਾਂ ਜ਼ਿਹਨਾਂ ਦੇ ਵਿੱਚ ਕੁਝ ਗੱਲਾਂ ਨੇ, ਉਹਨਾਂ ਨੂੰ ਦੂਰ ਕਰਨ ਦੀ ਹਮੇਸ਼ਾ ਹੀ ਕੋਸ਼ਿਸ਼ ਕਰਦੇ ਰਹੀਦਾ। ਅਤੇ ਉੱਧਰੋਂ ਜਿਹੜੇ ਲੋਕ ਇੱਧਰ ਆਉਂਦੇ ਨੇ ਪਾਕਿਸਤਾਨ, ਉਹਨਾਂ ਨਾਲ ਵੀ ਗੱਲਬਾਤ ਕਰੀਦੀ ਆ ਤਾਂ ਕਿ ਇਹਨਾਂ ਦੀਆਂ ਵੀਡੀਓਜ਼ ਜਦੋਂ ਅਸੀਂ ਅਪਲੋਡ ਕਰੀਏ, ਸ਼ੇਅਰ ਕਰੀਏ, ਲੋਕਾਂ ਤੱਕ ਪਹੁੰਚਣ। ਲੋਕਾਂ ਦੇ ਵਿੱਚ ਆਟੋਮੈਟਿਕਲੀ ਉਹ ਇਹਨਾਂ ਦਾ ਜਿਹੜਾ ਰਿਸਪੌਂਸ ਹੈ ਜਦੋਂ ਪਾਕਿਸਤਾਨ ਆਏ, ਜੋ ਇਹਨਾਂ ਪਾਇਆ ਉਹਨਾਂ ਤੱਕ ਇਸ ਵੀਡੀਓ ਦੀ ਰਾਹੀਂ ਪਹੁੰਚੇਗਾ। ਉਹਨਾਂ ਦੇ ਵਿੱਚੋਂ ਜਿੰਨੇ ਬੰਦੇ ਸੁਣਨਗੇ ਉਹ ਜਿਸ ਤਰ੍ਹਾਂ ਅਸੀਂ ਪਿਛਲੀ ਵੀਡੀਓ 'ਚ ਵੇਖਿਆ, ਲੋਕ ਆਉਣ ਦੇ ਫਿਰ ਖੁਆਹਿਸ਼ ਕਰਦੇ ਆ ਕਿ ਉਹ ਵੀਡੀਓ ਵੇਖ ਕੇ ਆ ਵੀ ਗਿਆ ਸੀ ਅਸੀਂ ਵੀ ਜਾਈਏ। ਸੋ ਇਹ ਵੀ ਇੱਕ ਜ਼ਰੀਆ ਬਣਾਉਣ ਦੀ ਆਪਾਂ ਕੋਸ਼ਿਸ਼ ਕਰੀਦਾ, ਇਹ ਰਾਬਤਿਆਂ ਦਾ ਜ਼ਰੀਆ ਬਣਾਉਣ ਦੀ ਕੋਸ਼ਿਸ਼ ਕਰੀਦਾ। ਇਸੇ ਹੀ ਸਿਲਸਿਲੇ ਦੇ ਵਿੱਚ ਅੱਜ ਸਾਡੇ ਕੋਲ ਮਹਿਮਾਨ ਨੇ, ਦੋਸਤ ਨੇ ਸਾਡੇ, ਜਿਹੜੇ ਇੰਡੀਆ ਤੋਂ ਆਏ, ਉਸ ਪੰਜਾਬ ਤੋਂ ਆਏ ਨੇ, ਇੰਡੀਆ ਵਾਲੇ ਮੁਖਤਲਿਫ ਸਟੇਟਸ ਤੋਂ ਆਏ ਨੇ। ਉਹਨਾਂ ਨਾਲ ਗੱਲਬਾਤ ਕਰਨੀ ਹੈ ਕਿ ਇੱਧਰ ਪਾਕਿਸਤਾਨ ਆ ਕੇ ਕਿੱਦਾਂ ਦਾ ਲੱਗਾ। ਅਸਲਾਮ ਵਾਲੇਕੁਮ ਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਤੁਹਾਡਾ? ਠੀਕ ਠਾਕ? ਵਧੀਆ ਠੀਕ। ਭਾਜੀ ਕੀ ਨਾਂ ਤੁਹਾਡਾ ਜੀ? ਮੇਰਾ ਨਾਮ ਤਰਸੇਮ ਸਿੰਘ ਹੈ ਜੀ। ਤਰਸੇਮ ਸਿੰਘ। ਹਾਂਜੀ। ਤੇ ਤੁਹਾਡਾ ਭਾਜੀ? ਮੇਰਾ ਨਾਮ ਪੁਸ਼ਪਿੰਦਰ ਸਿੰਘ ਹੈ ਜੀ। ਪੁਸ਼ਪਿੰਦਰ? ਹਾਂਜੀ, ਪੁਸ਼ਪਿੰਦਰ ਸਿੰਘ। ਨਾਮ ਬੜਾ ਵਧੀਆ ਭਾਈ, ਪੁਸ਼ਪਿੰਦਰ। ਨਾਮ ਇਹਦਾ ਮਤਲਬ ਕੀ ਹੈ? ਪੁਸ਼ਪਿੰਦਰ ਸਿੰਘ, ਪੁਸ਼ਪ ਦਾ ਮਤਲਬ ਫੁੱਲ, ਔਰ ਪਿੰਦਰ ਮਤਲਬ ਵਰਸ਼ਾ ਕਹਿ ਦਿੰਦੇ ਆ ਜਾਂ ਇਸ ਟਾਈਪ। ਠੀਕ। ਤੇ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਜ਼ਰਾ ਵੀ ਦੱਸ ਦਿਓ। ਮੈਂ ਬੀਕਾਨੇਰ ਡਿਸਟ੍ਰਿਕਟ ਤੋਂ, ਖਾਜੂਵਾਲਾ ਤੋਂ ਬਿਲੋਂਗ ਕਰਦਾ, ਬਿਲਕੁਲ ਸਰਹੱਦੀ ਇਲਾਕਾ ਹੈਗਾ। ਸਾਡੇ ਇਧਰੋਂ ਕਿਹੜੀ ਸਾਈਡ 'ਤੇ ਪੈਂਦਾ? ਤੁਹਾਡੇ ਬਾਵਲਪੁਰ ਦੇ ਠੀਕ ਸਾਹਮਣੇ। ਬਾਵਲ ਨਗਰ ਉਹ ਸਾਈਡ। ਜੀ ਠੀਕ ਲਗਭਗ ਉਹਦੇ ਸਾਹਮਣੇ। ਤੇ ਤੁਹਾਡਾ ਭਾਜੀ? ਮੇਰਾ ਹਨੂਮਾਨਗੜ੍ਹ ਜ਼ਿਲ੍ਹਾ ਜੀ। ਹਨੂਮਾਨਗੜ੍ਹ? ਹਾਂਜੀ। ਅੱਛਾ, ਨਾਂ ਕਿਉਂ ਹਨੂਮਾਨਗੜ੍ਹ ਇਹਦਾ? ਇਹਦਾ ਜਿਹੜਾ ਭਾਟੀਆਂ ਨੇ ਕਿਲ੍ਹਾ ਰੱਖਿਆ ਸੀਗਾ ਨਾ ਜੀ, ਬਣਾਇਆ ਸੀਗਾ, ਉਹਦੇ ਕਹਿੰਦੇ ਮੰਗਲਵਾਰ ਸੀਗਾ, ਉਹਦੇ ਫਿਰ ਹਨੂਮਾਨ ਦੇ ਨਾਂ ਤੇ ਮੰਨਦੇ ਆ ਮੰਗਲਵਾਰ ਨੂੰ, ਉਸ ਦੇ ਨਾਂ ਤੇ ਕਹਿੰਦੇ ਹਨੂਮਾਨ। ਮੰਗਲਵਾਰ ਦਾ ਵਾਰ ਯਾਨੀ ਹਨੂਮਾਨ ਜੀ ਦੇ ਬੇਸਿਕ ਮੰਨਿਆ ਜਾਂਦਾ ਹੈ। ਇਹ ਵੀ ਪੰਜਾਬ 'ਚ? ਨਹੀਂ, ਇਹ ਰਾਜਸਥਾਨ 'ਚ, ਪੰਜਾਬ ਦੀ ਸਰਹੱਦ ਲੱਗਦੀ ਹੈ। ਰਾਜਸਥਾਨ? ਹਾਂਜੀ। ਤੇ ਤੁਹਾਡਾ ਬੀਕਾਨੇਰ? ਇਹ ਵੀ ਰਾਜਸਥਾਨ 'ਚ ਹੈ, ਲੇਕਿਨ ਇਹ ਗੰਗਾਨਗਰ ਜ਼ਿਲ੍ਹਾ ਜਿੱਥੇ ਜਾ ਕੇ ਖਤਮ ਹੁੰਦਾ ਹੈਗਾ, ਉੱਥੇ ਬੀਕਾਨੇਰ ਦਾ ਖਾਜੂਵਾਲਾ ਤੋਂ ਬਾਰਡਰ ਸਟਾਰਟ ਹੋ ਜਾਂਦਾ ਹੈ, ਏਰੀਆ ਸਟਾਰਟ ਹੋ ਜਾਂਦਾ ਹੈ। ਪਰ ਆਪਾਂ ਇਹ ਮੰਨ ਕੇ ਚੱਲੀਏ ਜਿਹੜਾ ਗੰਗਾਨਗਰ ਔਰ ਹਨੂਮਾਨਗੜ੍ਹ ਔਰ ਬੀਕਾਨੇਰ ਦਾ ਖਾਜੂਵਾਲਾ ਜਿਹੜਾ ਸਰਹੱਦੀ ਖੇਤਰ ਹੈਗਾ, ਇਹ ਸਾਰੇ ਦਾ ਸਾਰਾ ਪੂਰਾ ਏਰੀਆ ਇੱਕ ਤੁਸੀਂ ਇਹਨੂੰ ਪੰਜਾਬ ਤੋਂ ਵੱਖ ਕਰਕੇ ਨਹੀਂ ਦੇ ਸਕਦੇ। ਇਹ ਇੱਕ ਪੰਜਾਬ ਦਾ ਪਾਰਟ ਹੀ ਹੈ। ਇੱਥੇ ਤੁਸੀਂ ਜਾਓਗੇ ਤੁਹਾਨੂੰ ਬਿਲਕੁਲ ਅਲੱਗ ਮਹਿਸੂਸ ਨਹੀਂ ਹੋਏਗਾ, ਤੁਹਾਨੂੰ ਐਂ ਲੱਗੇਗਾ ਜਿਵੇਂ ਅਸੀਂ ਪੰਜਾਬ 'ਚ ਹੀ ਤੁਰੇ ਪਏ।
ਕਿ ਪੰਜਾਬ ਵਾਲੇ ਰੰਗ ਸਾਰੇ। ਹਾਂਜੀ ਪੰਜਾਬ ਵਾਲੇ ਰੰਗ ਹੈਗੇ ਆ, ਬੋਲੀ ਵੀ ਹੈ। ਇਵਨ ਕਿ ਲੋਕ ਇੱਥੋਂ ਪੰਜਾਬ ਚੋਂ ਹੀ ਉੱਠ ਕੇ ਉਧਰ ਗਏ ਹੋਏ ਨੇ, ਠੀਕ ਠੀਕ। ਉੱਥੇ ਜਾ ਕੇ ਉਹਨਾਂ ਨੇ ਖੇਤੀ ਕਰਨੀ ਹੈਗੀ ਆ, ਲੋਕਾਂ ਨੇ ਨਹੀਂ ਉੱਥੇ ਮਤਲਬ ਵੀ ਪਹਿਲੋਂ ਹੈ ਹੀ ਸਟੇਟ ਪੰਜਾਬ ਦੇ ਵਿੱਚ ਹੀ ਸੀ ਨਾ ਪਹਿਲੇ, ਬਾਅਦ ਚ ਵੱਖਰੀ ਹੋਈ। ਪੁਰਾਣੇ ਪੰਜਾਬ ਦੇ ਅੰਡਰ ਤਾਂ ਇਹ ਗੰਗਾਨਗਰ ਤੇ ਹਨੂਮਾਨਗੜ੍ਹ ਏਰੀਆ ਸਾਰਾ ਇਸੇ 'ਚ ਹੀ ਆ ਜਾਂਦਾ ਸੀ, ਕੁਝ ਬੀਕਾਨੇਰ ਦਾ ਪਾਰਟ ਵੀ ਆ ਜਾਂਦਾ ਸੀ। ਅੱਛਾ ਅੱਛਾ। ਤੇ ਕਾਹਦੇ ਨਾਲ, ਕਿਹੜੇ ਖੇਤੀ ਕਰਦੇ, ਕੀ ਕਰਦੇ ਤੁਸੀਂ? ਹਾਂ ਬਿਲਕੁਲ ਖੇਤੀ ਦੇ ਹੈਗਾ। ਵੈਸੇ ਮੇਰਾ ਤਾਂ ਪਰਸਨਲ ਬਿਜ਼ਨਸ ਹੈਗਾ ਜੀ, ਕਾਹਦਾ? ਮੇਰਾ ਬੈਟਰੀ ਦਾ ਤੇ ਸੋਲਰ ਸਪਲਾਇਰ ਦਾ ਕੰਮ ਹੈਗਾ। ਬੜਾ ਠੱਗਦੇ ਯਾਰ ਸਾਡੇ ਦੇ ਆਦੇਸ਼ ਮਾਲਕੋ ਸਾਡੇ ਬਹੁਤ ਠੱਗਦੇ ਇੱਥੇ ਸੋਲਰ ਵਾਲੇ, ਕਿਉਂਕਿ ਬਿਜਲੀ ਬਹੁਤ ਹੀ ਘੱਟ ਲੱਗਦੀ ਹੈ ਨਾ। ਅੱਛਾ 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 ਠੀਕ ਹੈ। ਬੈਟਰੀਆਂ ਬਦਲਣੀਆਂ ਪੈਂਦੀਆਂ, ਬੈਟਰੀਆਂ ਮਾੜੀਆਂ ਦੇ ਦਿੰਦੇ। ਹਾਂ ਇਨਵਰਟਰ ਦਾ ਜ਼ਿਆਦਾ ਜ਼ਰੂਰਤ ਰਹਿੰਦੀ ਹੈਗੀ ਹੈ। ਜਿਵੇਂ ਕਿਹੜਾ ਕਰਦੇ ਡੀਲ ਤੁਸੀਂ, ਲੋਕਲ ਕੰਪਨੀ ਜਾਂ? ਨਹੀਂ ਮੇਰੇ ਕੋਲ 4-5 ਬ੍ਰਾਂਡ ਦਾ ਕੰਮ ਹੈਗਾ। ਪਹਿਲਾਂ ਮੈਂ ਬੈਟਰੀ ਕੰਪਨੀ ਦੇ ਵਿੱਚ ਸੇਲਸ ਸੀਗਾ, ਔਰ ਅੱਜ ਕੱਲ੍ਹ 4-5 ਜਿਵੇਂ ਐਮਰੋਨ ਐਕਸਾਈਡ ਹੈ, SF ਚੱਲ ਰਹੀ ਹੈ, ਜਿਹੜੇ ਕਿ ਬਾਜ਼ਾਰ ਦੇ ਵਿੱਚ ਈਵਨ ਬ੍ਰਾਂਡ ਚੱਲ ਰਹੇ, ਜ਼ਿਆਦਾਤਰ ਲੋਕ ਪਪੂਲਰ ਕਰਦੇ ਆ। 1-2 ਬ੍ਰਾਂਡ ਹੋਰ ਵੀ ਹੈ ਜਿਹੜੇ ਲੋ ਰੇਂਜ ਦੇ ਵਿੱਚ ਰੱਖੀ ਦੇ ਲੋਕਾਂ ਦੀ ਸਹੂਲਤਾਂ ਲਈ। ਅੱਛਾ ਉੱਥੇ ਸੋਲਰ ਦੀ ਗੱਲ ਕੀਤੀ, ਇਹ ਸਾਡੇ ਨਾਲ ਗਵਰਨਮੈਂਟ ਨੇ ਸਟਾਰਟ ਕੀਤਾ ਵਾ ਨੈਟ ਮੀਟਰਿੰਗ ਦਾ ਨਾ? ਜੀ ਜੀ ਇਹ ਤੁਹਾਡੇ ਵੀ ਹੈ ਉਹ? ਬਿਲਕੁਲ ਹੈ, ਆਪਾਂ ਨੈਟ ਮੀਟਰਿੰਗ 'ਚ ਡੀਲ ਵੀ ਕਰ ਰਹੇ ਹਾਂ, ਔਰ ਅੱਛੀ ਚੀਜ਼ ਹੈ। ਲੋਕਾਂ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ, ਇਹਦੇ ਵੱਲ ਵਡਾਵਾ ਕਰਨਾ ਚਾਹੀਦਾ। ਸੋਲਰ ਇੱਕ ਬਹੁਤ ਅੱਛੀ ਚੀਜ਼ ਹੈਗੀ ਹੈ। ਇਹ ਬਿਨਾਂ ਕਿਸੇ ਲੋਸ ਦੇ ਕਾਰਨ, ਬਿਨਾਂ ਕਿਸੇ ਲੋਸ ਦੇ ਨਾਲ ਇੱਕ ਅੱਛੀ એનર્ਜੀ ਪੈਦਾ ਕਰਕੇ ਦੇਣ ਦਾ ਇੱਕ ਬਹੁਤ ਅੱਛਾ ਸਾਧਨ ਹੈਗਾ ਸੋਲਰ। ਇਹਦਾ ਰੇਟ ਕੀ ਹੈ ਤੁਹਾਡੇ 1 kV ਦਾ? ਮਤਲਬ 1 ਕਿਲੋਵਾਟ ਦਾ ਲਗਭਗ ਇਹ ਮੰਨ ਕੇ ਚਲੋ 40 ਤੋਂ 42 ਹਜ਼ਾਰ ਰੁਪਏ ਦੇ ਸਮਥਿੰਗ ਰੇਟ ਐਵਰੇਜ ਆਉਂਦੀ ਹੈ। ਬਾਕੀ ਅਲੱਗ-ਅਲੱਗ ਕੰਪਨੀਆਂ ਦਾ ਹੈ, ਜਿਵੇਂ ਕੁਝ ਕੰਪਨੀਆਂ ਦੇ ਰੇਟ ਕੋਈ ₹2 ਪਰ ਵਾਟ ਦੇ ਹਿਸਾਬ ਨਾਲ ਘੱਟ ਵੱਧ ਵੀ ਹੋ ਜਾਂਦਾ। ਠੀਕ ਬਿਲਕੁਲ ਜੀ। ਤੇ ਤੁਹਾਡਾ ਭਾਈ ਸਾਹਿਬ ਕੀ ਕੰਮ ਹੈ? ਮੈਂ ਖੇਤੀ ਕਰਦਾ ਜੀ। ਖੇਤੀ ਪਿਓਰ ਖੇਤੀ? ਹਾਂਜੀ ਪਿਓਰ ਖੇਤੀ। ਤੇ ਇਹ ਕਿੰਨੀ ਆਪਣੇ ਕੋਲ ਵਾਈ ਹੋਈ? ਬਾਈ ਸਾਡੇ ਕੋਲ 3 ਮਰਬੇ, 3 ਭਰਾ ਜੀ ਅਸੀਂ। 3 ਭਰਾ ਦੇ 3 ਹੀ ਮਰਬੇ? ਹਾਂਜੀ। 75 ਵਿਗੇ ਮਰਬਾ ਮਤਲਬ 5 ਕਨਾਲਾਂ ਦਾ 1 ਬਿੱਗਾ ਸਾਡੇ। ਤੁਹਾਡੇ 5 ਕਨਾਲਾਂ ਦਾ ਵਿਗਾ? ਹਾਂਜੀ ਸਾਡੇ 5 ਕਨਾਲਾਂ। ਇਹ ਮੈਨੂੰ ਅੱਜ ਹੀ ਪਤਾ ਲੱਗਾ, ਇਹ ਸਾਡੇ ਦੇ ਇੱਥੇ ਚੱਲਦਾ 9 ਕਨਾਲਾਂ ਦਾ ਵਿਗਾ। ਨਹੀਂ 5 8.5 ਦਾ 9 ਕਨਾਲ ਦਾ। ਆਪਣੇ 5 ਕਨਾਲਾਂ ਦਾ ਬਿੱਗਾ ਜੀ। 5 ਕਨਾਲ ਦਾ ਕਿੰਨੇ ਉਹਦੇ ਸਕੁਅਰ ਫੁੱਟ ਵੀ ਹੁੰਦੇ ਵੀ ਮਰਲੇ? 165 ਬਾਈ 65 165 ਫੁੱਟ ਦਾ ਜੀ। ਅੱਛਾ ਸਾਡੇ ਤੇ ਮਰਲੇ ਆ ਨਾ ਇੱਥੇ? ਮਰਲੇ ਨਹੀਂ ਮਰਲੇ ਨਹੀਂ ਜੀ, ਸਾਡੇ ਵਿਸਵੇ ਚੱਲਦੇ ਆ 20 ਵਿਸਵੇ ਦਾ, ਜਿਵੇਂ 1 ਬਿੱਗਾ ਹੁੰਦਾ 165 ਬਾਈ 165 ਫੁੱਟ ਦਾ 1 ਬਿੱਗਾ। ਅੱਛਾ ਸਾਡੇ ਇੱਥੇ 25 ਏਕੜ ਦਾ ਮਰਬਾ ਹੈ। ਹਾਂਜੀ। ਤੇ 8 ਕਨਾਲ 8 ਤੋਂ ਉੱਤੇ 8 ਤੋਂ 9 ਦੇ ਵਿੱਚ ਜਿਹੜੀਆਂ ਕਨਾਲਾਂ ਉਹਦਾ ਕਿੱਲਾ ਹੈ। ਠੀਕ ਹੈ। ਤੇ 5 ਏਕੜਾਂ ਦਾ ਮਰਬਾ ਪੂਰਾ। ਤੁਹਾਡੇ ਫਿਰ ਹੋਰ ਹਿਸਾਬ ਹੈ? ਹਾਂ ਸਾਡੇ ਹੋਰ ਹਿਸਾਬ ਹੈ। ਤੁਹਾਨੂੰ ਇੱਕ ਗੱਲ ਹੋਰ ਦੱਸਾਂ ਢਿੱਲੋਂ ਸਾਹਿਬ, ਜਿਵੇਂ ਰਾਜਸਥਾਨ ਦੇ ਤੁਸੀਂ ਕੋਟਾ ਸ਼ਹਿਰ ਚਲੇ ਜਾਓਗੇ, ਉਧਰ ਕੋਟਾ ਬੂੰਦੀ ਸਾਈਡ, ਉੱਥੇ ਤੁਹਾਨੂੰ ਅਚਰਜ ਹੋਊਗਾ, ਉੱਥੇ ਸਿਰਫ 3 ਕਨਾਲਾਂ ਦਾ ਹੀ ਹੈ ਵੀਗਾ। ਉੱਥੇ ਕਿਤੇ 4 ਕਨਾਲਾਂ ਦੀ ਵੀ ਹੈ, ਕਿਤੇ 4 ਕਨਾਲਾਂ ਦਾ, ਕਿਤੇ 3 ਕਨਾਲਾਂ ਦਾ। ਉਹਨੂੰ ਵੀ ਏਰੀਏ ਨੂੰ ਆਬਾਦ ਆਪਣੇ ਪੰਜਾਬੀ ਲੋਕਾਂ ਨੇ ਕੀਤਾ। ਵੀ ਜਿੰਨਾ ਵੀ ਉੱਥੇ ਖੇਤੀ ਨੂੰ ਪ੍ਰਮੋਟ ਕਰਨਾ, ਯਾਨੀ ਐਗਰੀਕਲਚਰ ਲੈਂਡ ਤਿਆਰ ਕਰਨੀ, ਉਹ ਸਭ ਪੰਜਾਬੀਆਂ ਦੀ। ਅੱਛਾ ਵਾਈ ਦੀ ਗੱਲ ਹੁੰਦੇ ਸੀ, ਅੱਗੇ ਵੀ ਡਿਸਕਸ਼ਨ ਹੁੰਦੀ ਰਹਿੰਦੀ ਦੋਸਤਾਂ ਦੇ ਨਾਲ ਕਿ ਕਿੰਨਾ ਫਰਕ ਤਾਂ ਇਧਰਲਾ ਮੈਂ ਤੁਹਾਨੂੰ ਥੋੜਾ ਜਿਹਾ ਮੁਆਜ਼ਨਾ ਕਰਾਂਗਾ ਜੀ। ਮੁਆਜ਼ਨਾ ਸਮਝਦੇ ਹੋ ਨਾ? ਕੰਪੈਰੀਟਿਵਲੀ ਵੇਖਾਂਗੇ ਵੀ ਕਿਵੇਂ ਜੀ ਕਿਵੇਂ ਨੇ ਉੱਥੇ ਬਿਜਲੀ ਦਾ। ਜਿਵੇਂ ਮੈਂ ਸੁਣਿਆ ਸੀ ਵੀ ਬਿਜਲੀ ਟਿਊਬਵੈਲਸ ਨੂੰ ਫ੍ਰੀ ਹੈ। ਬਹੁਤ ਜ਼ਿਆਦਾ। ਨਹੀਂ ਫ੍ਰੀ ਤਾਂ ਨਹੀਂ ਜੀ, ਸਾਡੇ ਤਾਂ ਨਹੀਂ ਫ੍ਰੀ। ਪੰਜਾਬ ਤਾਂ ਫ੍ਰੀ ਹੈ। ਪੰਜਾਬ 'ਚ ਫ੍ਰੀ ਹੈਗਾ ਸਾਡੇ, ਮਤਲਬ 1 ਰੁਪਏ ਜੁੰਟ ਦਾ ਹੈ, ਨਾ ਮਾਤਰੀ ਹੈ। ਐਗਰੀਕਲਚਰ ਕਨੈਕਸ਼ਨ ਅਗਰ ਲੈਣਾ ਹੈ ਤੁਸੀਂ ਖੇਤ ਵਾਸਤੇ, ਉਹਦਾ 90 ਪੈਸੇ ਤਕਰੀਬਨ 1 ਰੁਪਏ ਕੁਝ ਪੈਸੇ ਯੂਨਿਟ ਹੈ। ਅਦਰਵਾਈਜ਼ 7-8 ਰੁਪਏ ਯੂਨਿਟ ਹੈ। ਤੇ ਉਹ ਵੀ ਆਪਾਂ ਫ੍ਰੀ ਵਰਗਾ ਹੀ ਮੰਨ ਕੇ ਚੱਲੀਏ ਵੀ 2000 ਰੁਪਏ ਫਿਕਸ ਬਿੱਲ ਆਣਾ ਹੈਗਾ ਜੀ, ਤਕਰੀਬਨ 2000 ਬਸ। ਕੁਝ ਵੀ ਨਹੀਂ ਫਿਰਦੇ। ਸਾਡੇ ਲਾਈਟ ਦੇ ਸਾਧਨ ਬਹੁਤ ਆ ਜੀ, ਮੋਟਰਾਂ। ਜਿਵੇਂ ਆਪਣੇ ਇੱਧਰ ਦੇਣੇ ਹੋਵੇ, ਕੋਈ ਖੇਤਾਂ ਦੇ ਵਿੱਚ ਬਿਜਲੀ ਤਾਰ ਹੀ ਬਹੁਤ ਘੱਟ ਦਿਖੀ ਸਾਨੂੰ, ਉਧਰ ਆਪਣੇ ਲੈਣਾ ਹੀ ਲੈਣਾ ਖੇਤਾਂ ਦੇ ਵਿੱਚ। ਸਾਡੇ ਖੇਤਾਂ ਦੇ ਵਿੱਚ ਵੀ ਟਿਊਬਲ ਸੋਲਰ ਵਾਲੇ ਅਮੂਮਨ ਲੱਗੇ ਹੋਏ, ਉਹਦੇ ਸਬਸਿਡੀ ਗਵਰਨਮੈਂਟ ਦੇ ਰਹੀ ਹੈ। ਮਹਿੰਗੀ ਹੈ ਸਾਡੇ। ਸਾਨੂੰ ਹੁਣ ਮੈਂ ਆਪਣੀ ਗੱਲ ਕਰਾਂ, ਸਾਡੇ ਕੋਲ ਵਾਈ ਆ 12-17 ਕਿੱਲਿਆਂ ਦੀ। ਠੀਕ ਹੈ ਜੀ। ਤੇ ਸਾਡਾ ਕਿਉਂਕਿ ਇਧਰ ਜ਼ਮੀਨ ਜਿਹੜੀ ਯੂਨਿਟ ਪਏ ਸੀ, ਸਾਡਾ ਇੰਡਸਟਰੀਅਲ ਏਰੀਆ ਘੱਟ ਯੂਨਿਟ ਪਏ ਸੀ ਜੀ, ਜ਼ਮੀਨਾਂ ਥੋੜੀਆਂ ਵਾ। ਤੇ ਸਾਡੇ ਕੋ ਬਾਗ ਦਾ ਪਾਣੀ ਡਬਲ ਹੋ ਜਾਂਦਾ। ਤੁਹਾਡੇ ਸ਼ਾਇਦ ਹੈਗਾ ਕਿ ਨਹੀਂ? ਹੈਗਾ, ਸਾਡੇ ਵੀ ਹੈਗਾ। ਬਾਗ ਲੱਗਾ ਹੋਵੇ, ਅਗਰ ਬਾਗ ਲੱਗਿਆ ਹੋਵੇ ਤਾਂ ਇਹ ਪਾਣੀ ਜਸਟ ਡਬਲ ਹੋ ਜਾਂਦਾ, ਨਹਿਰੀ ਪਾਣੀ। ਕਰਨਪੁਰ ਸਾਈਡ ਤੇ ਹੈਗਾ ਜੀ ਸਾਡੇ, ਗੰਗਾਨਗਰ ਜ਼ਿਲ੍ਹੇ। ਮੇਰੇ ਏਰੀਆ 'ਚ ਵੀ ਬੀਕਾਨੇਰ ਸਾਈਡ ਫਿਰ ਵੀ ਸਾਨੂੰ ਟੂਲ ਚਲਾਉਣਾ ਪੈਂਦਾ, ਤੇ ਟੂਲ ਦੇ ਢੇਰ ਪੈਸੇ ਬਣਦੇ ਆ। ਸਾਡੇ ਨਹੀਂ ਫ੍ਰੀ ਹੈਗਾ। ਤੇ ਦੂਜਾ ਬੀਜਦੇ ਕੀ ਤੁਸੀਂ? ਅਸੀਂ ਹੁਣ ਨਰਮਾ ਬੀਜਤਾ ਜੀ। ਦੁਗਲਾ ਨਰਮਾ ਬੀਜਤਾ? ਨਰਮਾ, ਕਣਕ, ਸਰੋਂ। ਨਰਮਾ, ਕਣਕ ਤੇ ਸਰੋਂ। ਝੋਨਾ ਨਹੀਂ ਹੁੰਦਾ? ਨਹੀਂ ਝੋਨਾ ਅਸੀਂ ਲਾਉਂਦੇ ਨਹੀਂ, ਸਾਡੇ ਨਹੀਂ ਹੁੰਦਾ। ਸਾਡੇ ਏਰੀਆ 'ਚ ਥੋੜੀ ਜੀ ਫਸਲ ਡਿਫਰੈਂਟ ਹੁੰਦੀ ਹੈਗੀ ਹੈ। ਸਾਡੇ ਜ਼ਿਆਦਾ ਰੇਤੀਲਾ ਏਰੀਆ ਆ ਗਿਆ, ਕੁਝ ਬੈਲਟ ਹੈਗਾ ਜਿਹੜਾ ਪੱਕਾ ਹੈਗਾ, ਉਸ ਜਗ੍ਹਾ ਤੇ ਤਾਂ ਜਿਵੇਂ ਸਰੋਂ ਤੇ ਨਰਮਾ ਵਗੈਰਾ ਹੁੰਦਾ ਹੈ। ਅਦਰਵਾਈਜ਼ ਦੂਸਰੀ ਜਗ੍ਹਾ ਤੇ ਇੱਕ ਤਾਂ ਇਸਬਗੋਲ ਹੁੰਦਾ ਹੈਗਾ, ਕਣਕ ਵੀ ਲਗਾ ਦਿੰਦੇ ਹੈਗੇ,
ਔਰ ਇਸ ਤੋਂ ਇਲਾਵਾ ਜਿਵੇਂ ਹੋਰ ਗਵਾਰ ਵਗੈਰਾ ਹੈਗਾ ਜਾਂ ਛੋਲੇ ਹੈਗੇ। ਹਾਂ ਛੋਲੇ ਸਾਡੇ ਇਸੇ ਬੀਜਦੇ ਜਿਹੜੇ ਹਾਂ ਲੈ ਰਹੀ ਹੈ ਨਾ ਉੱਥੇ ਛੋਲੇ ਕੁਝ ਕਾਫੀ ਬੈਲਟ ਹੈ ਜਿਹੜਾ ਰਾਜਸਥਾਨ ਦਾ, ਉਹ ਛੋਲੇ ਖੂਬ ਹੁੰਦੇ ਆ। ਇਸ ਬਗੋਲ ਵੀ ਹੁੰਦਾ, ਜੀਰਾ ਵੀ ਹੁੰਦਾ ਹੈਗਾ ਜੀ। ਅੱਛਾ ਔਸਤਨ ਕਰੀਏ ਤੁਸੀਂ ਤੇ ਨੰਬਰ ਦੀ ਵਾਈ ਕਰਦੇ ਜੇ ਏਕੜ ਦਾ ਕੀ ਆਉਂਦਾ ਤੁਹਾਨੂੰ ਐਨੂਅਲੀ ਕਦੀ ਦੇਖਿਆ ਤੁਸੀਂ? ਜੇ ਆਪਾਂ ਮੰਨੀਏ ਵੀ ਹੁਣ ਨਰਮਾ, ਜਿਵੇਂ ਨਰਮਾ ਸਾਡੇ 6-7 ਕੁਇੰਟਲ ਦੀ ਔਸਤ ਦੇ ਦਿੰਦਾ ਬਿੱਗੇ ਦੀ 5 ਕਨਾਲਾਂ ਤੋਂ। ਜਿਵੇਂ ਐਤਕੀ 11,000 ਦਾ ਭਾਅ ਵੇਚਿਆ ਤਾਂ ਮੰਨ ਲਓ ਪਾਇਤ ਕਿਨਰ ਮੇਰਾ ਖੂਬ ਹੈ ਜੀ, ਚੰਗਾ ਰੇਟ ਲੱਗਾ ਜੀ, ਬਹੁਤ ਅੱਛਾ ਜੀ। ਬਹੁਤ ਵਧੀਆ ਤੇ ਰਾਜੀ ਜੇ ਵਾਈ ਤੋਂ ਤੁਸੀਂ ਪੂਰੇ ਬਿਲਕੁਲ ਖੁਸ਼ ਹਾਂ ਜੀ। ਇਹ ਚੰਗਾ ਗੁਜ਼ਰ ਬਸਰ ਚੰਗਾ। ਹਾਂਜੀ ਪਹਿਲਾਂ ਮੈਂ ਲੋਹੀ ਦੁਕਾਨ ਵੀ ਕਰਦਾ ਰਿਹਾ ਜੀ, 3-4 ਸਾਲ ਕਰੀ, ਮੈਨੂੰ ਨਜ਼ਾਰਾ ਨਹੀਂ ਆਇਆ, ਮੈਂ ਛੱਡ ਕੇ ਵਾਹੀ ਕਰਨ ਲੱਗ ਗਿਆ। ਅੱਛਾ ਇਹ ਖੂਬ ਨਜ਼ਾਰਾ ਵਾਈ ਦਾ, ਬਹੁਤ ਵਧੀਆ ਜੀ। ਤੇ ਇਹ ਪਿੱਛੇ ਜੇ ਜਦੋਂ ਆਈ ਸੀ ਲੋ ਕਾਸਟ, ਉਦੋਂ ਰੌਲਾ ਪਿਆ ਸੀ ਵੀ ਪਾਕਿਸਤਾਨ ਨੂੰ ਲੋ ਕਾਸਟ ਆ ਗਈ ਤੇ ਹਮਲਾ ਕਰਦਾ। ਉਦੋਂ ਉਹ ਜਿਹੜੀ ਆਈ ਸੀ ਨਾ ਵੀ ਜਥੇ ਦੇ ਜਥੇ ਆ ਕੇ ਟਿੱਡੀ ਦਲ ਮੇਰੇ ਏਰੀਏ ਸਭ ਤੋਂ ਜ਼ਿਆਦਾ ਆਇਆ ਸੀ। ਉਦੋਂ ਵੀ ਤੁਹਾਡੇ ਏਰੀਏ 'ਚ ਕਿੱਧਰੋਂ ਆਇਆ ਸੀ? ਉਦੋਂ ਤੇ ਪਾਕਿਸਤਾਨ ਦਾ ਨਾਂ ਲਾਤਾ ਟਿੱਡੀ ਦਲ ਉੱਥੋਂ ਆ ਗਿਆ। ਅਫਗਾਨਿਸਤਾਨ ਤੋਂ ਕਹਿੰਦੇ ਇੱਧਰੋਂ ਆਇਆ, ਕਦੇ ਅਫਗਾਨਿਸਤਾਨ ਤੋਂ ਕਹਿ ਦਿੰਦੇ, ਕਦੇ ਪਾਕਿਸਤਾਨ ਥੇ। ਅੱਛਾ ਤੇ ਉਹ ਟਿੱਡੀ ਦਲ ਨੂੰ ਪੁੱਛਿਆ ਨਹੀਂ ਪਾਕਿਸਤਾਨ ਨੂੰ ਆਇਆ? ਮੁਲਾਕਾਤ ਨਹੀਂ ਹੋਈ ਉਹਨਾਂ ਨਾਲ। ਟਿੱਡੀ ਦਲ ਨਾਲ ਮੁਲਾਕਾਤ ਤੇ ਕਰਨੀ ਵੀ ਦੱਸੋ ਭਾਈ ਸਾਡੇ ਰੌਲੇ ਪਿਆ ਵੀ ਪਾਕਿਸਤਾਨ ਦਾ ਟਾਰਗੇਟ ਪਾਤੇ ਹੀ ਖੜਕਾ ਕਰਕੇ ਬੈਠੇ ਨੇ ਇੱਥੇ ਹੁਣ। ਬਿਲਕੁਲ। ਅੱਛਾ ਉਹ ਇਹਦੇ ਤੇ ਪਾਕਿਸਤਾਨ ਦੇ ਵਿੱਚ ਕਾਫੀ ਸਹੀ, ਲੇਕਿਨ ਇਹ ਇਸ ਤਰ੍ਹਾਂ ਹੀ ਉਹ ਜਥੇ ਹੁੰਦੇ ਆ ਇਹ ਉਸ ਸਾਈਡ ਤੋਂ ਸਿੰਧ ਵੱਲੋਂ ਹੁੰਦੀ ਹੋਈ ਇਹਨਾਂ ਸ਼ਹਿਰਾਂ 'ਚ ਕਾਫੀ ਹੋਈ, ਲੇਕਿਨ ਇਹ ਵੀ ਸਾਡੀ ਗਵਰਨਮੈਂਟ ਇਹਨੂੰ ਕਵਰ ਕਰ ਲਿਆ ਸੀ ਤੁਸੀਂ ਸ਼ੁਰੂ ਕਰਕੇ। ਅੱਛਾ ਇੱਥੇ ਸਾਡੇ ਕਣਕ ਤੇ ਇਹਨਾਂ ਗੱਲਾਂ ਦੇ ਤੇ ਅੱਗੇ ਸੀ ਬੜੀ ਨਾ ਡਿਸਕਸ਼ਨ, ਅੱਗੇ ਤੁਹਾਡੇ ਵਰਗੇ ਸਰਦਾਰ ਆਏ ਉਹਨਾਂ ਨਾਲ ਹੁੰਦੀ ਸੀ ਵੀਰੇ ਕਣਕ ਦਾ ਰੇਟ ਕੀ ਆ, ਉਹ ਤਕਰੀਬਨ ਬਰਾਬਰ ਜਿਹਾ ਹੀ ਆ। ਹਾਂਜੀ ਖਾਦ ਦਾ ਸਾਡੇ ਬਹੁਤ ਜ਼ਿਆਦਾ ਰੇਟ ਆ, ਤੁਹਾਡੇ ਬਹੁਤ ਘੱਟ। ਖਾਦ ਦਾ ਤੁਹਾਡੇ ਬੜਾ ਰੇਟ ਹੈ ਜੀ, ਸਾਡੇ ਤੇ ਬੜਾ ਰੇਟ ਹੈ, ਬਲਕਿ ਲੱਭਦੀ ਨਹੀਂ। ਕੀ ਰੇਟ ਹੈ ਵੈਸੇ ਇੱਥੇ ਯੂਰੀਆ ਦੇ? ਨਹੀਂ ਮੈਨੂੰ ਨਹੀਂ ਧਿਆਨ। 18,000 ਦਾ ਬੈਗ ਦੱਸਦੇ ਸੀ ਸਾਡੇ। ਨਹੀਂ ਜਿਹੜੀ ਹੈ ਨਾ DAP ਉਹ ਆ 9600 ਸਰਕਾਰੀ ਰੇਟ ਹੈ, ਤੇ ਲੇਕਿਨ ਮਿਲਦੀ ਬਲੈਕ 'ਚ। ਠੀਕ ਹੈ ਜੀ 9600 ਰੁਪਏ ਸਰਕਾਰੀ ਰੇਟ ਹੈ। ਆਪਣਾ 4500 ਮਿਲਦਾ। 4500 ਚ ਚਾਰ ਆਪਣੇ ਤਾਂ ਲਗਭਗ ਆਪਣੇ 18-1900 17-1800 ਰੁਪਏ ਦੇ ਆਸ-ਪਾਸ ਸਮਥਿੰਗ ਹੈ। 18-1900 ਹੋ ਜਾਊਗਾ। 18-1900 ਸਾਡੇ ਇਸ ਗੱਲੋਂ ਖੇਤੀ ਮਹਿੰਗੀ ਆ। ਤੁਹਾਡੇ ਯੂਰੀਆ ਉਦੋਂ ਵਾਲੀ ਮਹਿੰਗੀ ਹੈ? ਯੂਰੀਆ ਵੀ ਮਹਿੰਗੀ ਆ। ਸਾਡੇ ਤਾਂ 250 ਦੇ ਬੈਗ ਹੈ। ਸਾਡੇ ਤਾਂ 2500-2600 ਦਾ ਮੇਰਾ ਖਰਚਾ। ਯੂਰੀਆ 2500 ਰੁਪਏ ਮਹਿੰਗੀ ਹੈ, ਬਹੁਤ ਕੋਸਟਲੀ ਹੈ ਜੀ। ਨਹੀਂ ਇਹ ਤਾਂ ਬਹੁਤ ਮਹਿੰਗਾ ਕੰਮ ਹੈ। ਫਿਰ ਜਿਸ ਹਿਸਾਬ ਨਾਲ ਖੇਤੀ ਇੱਥੇ ਹੈ ਉਹਨੂੰ ਦੇਖਦੇ ਹੋਏ ਤਾਂ ਥੋੜਾ ਯਾਨੀ ਕਿਸਾਨ ਵਾਸਤੇ ਬਹੁਤ ਘਾਟੇ ਜੇ ਤਾਂ ਸੌਦੇ ਵਾਲੀ ਗੱਲ ਹੈਗੀ ਹੈ। ਹਾਂ ਘਾਟੇ ਇੱਥੇ, ਲੇਕਿਨ ਇਹ ਹੈ ਇੱਥੇ ਵੀ ਡਿਸਕਸ਼ਨ ਹੁੰਦੀ ਵੀ ਤੁਹਾਡੇ ਉਧਰਲੇ ਪਾਸੇ ਸੁਣੀਦਾ ਵੀ ਕਿਸਾਨ ਖੁਦਕੁਸ਼ੀ ਕਰਦੇ, ਸਾਡੇ ਇਹ ਚੱਕਰ ਨਹੀਂ ਹੈਗਾ। ਸਾਡੇ ਕੀ ਪੰਗੇ ਖਰਚੇ ਜ਼ਿਆਦਾ, ਸਾਡੇ ਖਰਚੇ ਜ਼ਿਆਦਾ ਕਰਦੇ ਲੋਕਾਂ ਨੇ, ਖਰਚੇ ਬਹੁਤ ਜ਼ਿਆਦਾ। ਮੈਂ ਕਹਿ ਰਿਹਾ ਹਾਂ ਅਗਰ ਜਿਹਦੀ ਕਿਸੇ ਕੋਲ ਘੱਟ ਵੀ ਵਾਹੀ ਹੈ ਨਾ, ਅਗਰ ਉਹ ਸਹੀ ਤਰੀਕੇ ਨਾਲ ਅਗਰ ਉਹਦਾ ਮੈਨੇਜਮੈਂਟ ਨਾਲ ਚੱਲਦਾ ਤਾਂ ਮੇਰੇ ਹਿਸਾਬ 'ਚ ਉਹਨੂੰ ਇਸ ਤਰ੍ਹਾਂ ਦੀ ਨੌਬਤ ਨਹੀਂ ਆਏਗੀ। ਮੰਨਦੇ ਹੈਗੇ ਜਿਵੇਂ ਹੁਣ ਬੰਦੇ ਨੇ ਕਿਸੇ ਨੇ 15 ਵਿਗੇ ਜ਼ਮੀਨ ਠੇਕੇ ਲੈ ਲਈ, 15 ਵਿਗੇ ਜ਼ਮੀਨ ਠੇਕੇ ਲੈ ਲਈ, ਉਹ ਵਿਚਾਰਾ ਖੇਤੀ ਕਰ ਰਿਹਾ ਔਰ ਕੋਈ ਕੁਦਰਤੀ ਕਹਿਰ ਆ ਗਿਆ ਜਾਂ ਕੋਈ ਇਸ ਤਰ੍ਹਾਂ ਦੀ ਬਿਮਾਰੀ ਪੈ ਗਈ, ਇਸ ਤਰ੍ਹਾਂ ਦੀ ਪ੍ਰੋਬਲਮ ਕਾਰਨ, ਉਹ ਠੀਕ ਹੈ ਕਿ ਉਸ ਕਾਰਨ ਉਸ ਬੰਦੇ ਦੇ ਪ੍ਰੋਬਲਮ ਖੜੀ ਹੋਏਗੀ। ਅਦਰਵਾਈਜ਼ ਅਗਰ ਬੰਦਾ ਆਰਾਮ ਨਾਲ ਕੰਮ ਕਰ ਰਿਹਾ ਤਾਂ ਮੇਰੇ ਹਿਸਾਬ ਨਾਲ ਇੰਨੀ ਦਿੱਕਤ ਨਹੀਂ ਹੈ। ਉਹ ਲੋਕ ਖੁਦ ਕੁਝ ਇਸ ਤਰ੍ਹਾਂ ਕ੍ਰੀਏਟ ਕਰ ਵੀ ਲੈਂਦੇ ਆਪਣੇ ਕੁਝ ਅਖਰਾਜਾਤ ਤੋਂ ਵੱਧ ਕੇ, ਕਮਾਈ ਤੋਂ ਵੱਧ ਕੇ ਖਰਚੇ ਵੀ ਕਰਦੇ। ਦੇਖਾ ਦੇਖੀ ਜੀ ਬਸ ਇੱਕ ਦੇਖਾ ਦੇਖੀ। ਕੁਝ ਜ਼ਮੀਂਦਾਰ ਕੀ ਹੈਗਾ, ਦੇਖੋ ਸਰਕਾਰਾਂ ਵੱਲੋਂ ਜਿਵੇਂ KCC ਵਗੈਰਾ ਆਉਂਦੀ ਹੈ, ਕਿਸਾਨ ਕ੍ਰੈਡਿਟ ਕਾਰਡ ਬੋਲਦੇ, ਸਾਡੇ ਉੱਥੇ ਚੱਲਦਾ, ਕਿਸਾਨਾਂ ਦੀ ਮਦਦ ਲਈ ਹੁੰਦਾ ਹੈਗਾ। ਉਹਦੇ ਤੇ ਜਿਵੇਂ 3 ਲੱਖ ਤੱਕ ਚੱਕਦੇ ਆ ਤਾਂ ਉਹਦਾ ਰੇਟ ਆਫ ਇੰਟਰਸਟ ਘੱਟ ਹੁੰਦਾ ਹੈ, ਉਸ ਤੋਂ ਜ਼ਿਆਦਾ ਚੱਕਦੇ ਆ ਤਾਂ ਉਹਦਾ ਰੇਟ ਆਫ ਇੰਟਰਸਟ ਥੋੜਾ ਜਿਹਾ ਹੋਰ ਅਪ ਹੋ ਜਾਂਦਾ ਹੈਗਾ। ਤੇ ਜ਼ਮੀਂਦਾਰ ਉਹਨੂੰ ਕੀ ਕਰਦਾ, ਉਹਨੂੰ ਚੱਕ ਕੇ ਉਹਦੀ ਇਨਵੈਸਟਮੈਂਟ ਇਹੋ ਜਿਹੀ ਜਗ੍ਹਾ ਨਹੀਂ ਪਾਉਂਦਾ ਜਿੱਥੋਂ ਉਹਨੂੰ ਇਨਪੁਟ ਮਿਲੇ, ਉਹਦੀ ਬਜਾਏ ਉਹਨੂੰ ਪੈਸੇ ਨੂੰ ਚੱਕ ਕੇ ਜਾਂ ਤਾਂ ਉਹਨੂੰ ਘਰ ਬਣਾ ਲੂਗਾ ਜਾਂ ਕਿਸੇ ਵਿਆਹ ਕਰਨਾ ਹੈ। ਇਸ ਗੱਲ ਤੋਂ ਯਾਦ ਆ ਗਿਆ, ਸਾਡੇ ਨਾਲ ਦਾ ਪਿੰਡ 54 ਟੋਟੀਆਂ। ਅੱਛਾ ਅੰਮ੍ਰਿਤਸਰ 'ਚ ਵੀ ਹੈ ਪਿੰਡ, ਉੱਥੇ ਦਾ ਨਾ ਮੇਰੇ ਨਾਲ ਮੁੰਡਾ ਪੜ੍ਹਦਾ ਹੁੰਦਾ, ਲੜਦੇ ਬੜਾ ਨਾ ਗਿੱਲ, ਲੜਦੇ ਬਹੁਤ। ਉਹ ਮੇਰੇ ਦਾਦਾ ਜੀ ਨੰਬਰਦਾਰ ਸੀ, ਹੁਣ ਛੋਟੇ ਚਾਚਾ ਜੀ ਫਿਰਦੇ ਫੁਰਦੇ ਬਹੁਤਾ ਬਾਹਰ ਅੰਦਰ, ਉਹਨੇ ਰੋਜ਼ ਹੀ ਆ ਜਾਣਾ। ਠੀਕ ਹੈ ਯਾਰ ਨੰਬਰਦਾਰਾ ਮੈਨੂੰ ਨਾ ਠੇਕਾ ਉਹ ਲੈ ਦੇ, ਲੋਨ ਤੇ ਲੈ ਦੇ ਬੈਂਕ ਤੋਂ। ਅੱਛਾ ਉਹਨੇ ਵੀ ਕੀ ਕਰਨਾ ਯਾਰ, ਉਹਨੇ ਲੋੜਾਂ ਬੜੀਆਂ, ਲੋਨ ਲੈ ਦੇ। ਉਹ ਖੈਰ ਉਹਨੂੰ ਨਾ ਬੈਂਕ ਮੁਕਤ ਕਹਿ ਕੇ ਤੇ ਉਹਨੂੰ ਕਰਜ਼ਾ ਕੁਰਜ਼ਾ ਜ਼ਮੀਨ ਤੇ ਦਵਾ ਦਿੱਤਾ। ਤੇ ਉਹ ਪਿਓ ਦੇ ਪੁੱਤ ਨੇ ਕੀ ਕੀਤਾ ਵੀ 2 AK-47 ਲਿਆਂਦੀਆਂ ਉਹ ਕਰਜ਼ੇ
ਤੇ ਉਥੇ ਕਦੀ ਕਿਸੇ ਨੂੰ ਫੈਰ ਠੋਕ, ਕਦੀ ਕਿਸੇ ਨੂੰ ਠੋਕ। ਅੱਛਾ ਉਹ ਇਸ ਤਰ੍ਹਾਂ ਵੀ ਹੁੰਦਾ ਨਾ, ਇਹ ਵੀ ਮਾਮਲਾ ਨਾਲ ਨਾਲ ਚੱਲ ਜਾਂਦਾ ਵੀ ਦੇਖੋ ਸੁਭਾਵਿਕ ਗੱਲ ਹੈਗੀ ਆ, ਅਗਰ ਆਪਾਂ ਉਸ ਪੈਸੇ ਦਾ ਯੂਜ਼ ਇਸ ਤਰੀਕੇ ਨਾਲ ਕਰਾਂਗੇ ਗਲਤ ਤਾਂ ਉਹ ਬਚਿਆ ਵਾ ਪੈਸਾ ਵੀ ਉਹ ਲੈ ਕੇ ਚਲਾ ਜਾਊਗਾ। ਹਾਂ ਇਸੇ ਤਰ੍ਹਾਂ। ਅੱਛਾ ਹੁਣ ਗੱਲ ਕਰ ਲਈਏ ਪਾਕਿਸਤਾਨ ਦੀ ਯਾਤਰਾ ਦੀ। ਜੀ ਕਿਸ ਤਰ੍ਹਾਂ ਸਬਬ ਬਣਿਆ ਆਉਣ ਦਾ ਤੇ ਕਿਸ ਤਰ੍ਹਾਂ ਲੱਗ ਰਿਹਾ ਓਵਰਆਲ ਐਕਸਪੀਰੀਅੰਸ? ਭਾਈ ਸਾਹਿਬ ਪਹਿਲਾਂ ਤੁਸੀਂ ਦੱਸ ਦਿਓ। ਸਵਾਬਤਾਂ ਦੇ ਮਨ ਦੇ ਵਿੱਚ ਤਾਂ ਹਰੇਕ ਸਿੱਖ ਦੇ ਹੁੰਦੇ ਜੀ ਵੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਸਥਾਨਾਂ ਦੇ ਦਰਸ਼ਨ ਕਰਨੇ ਆ। ਤੋਂ ਪਿਛਲੇ ਸਾਲ ਕੁਦਰਤੀਓਂ ਗੱਲ ਚਲਦੀ ਮੈਂ ਪਾਸਪੋਰਟ ਬਣਾ ਲਿਆ ਜੀ। ਫਿਰ ਇਹਦੇ ਨਾਲ ਵੀ ਗੱਲ ਹੋਈ, ਇਹਦਾ ਤਾਂ ਪਾਸਪੋਰਟ ਬਣਿਆ ਹੀ ਸੀਗਾ ਪਹਿਲਾਂ ਦਾ। ਮੈਂ ਉਹਨੂੰ ਕਿਹਾ ਵੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਕੇ ਆਉਣੇ। ਇਹ ਕਹਿੰਦੇ ਮੈਨੂੰ ਦੱਸ ਦੀ, ਆਪਾਂ ਚੱਲਾਂਗੇ ਜ਼ਰੂਰ। ਤੋਂ ਐਤਕੀ ਕੋਈ ਵਿਚਾਰ ਬਣੀ, ਕੋਈ ਗਾਂ ਸਾਡਾ ਕੋਈ ਸਾਥੀ ਮਿੱਤਰ ਮਿਲਿਆ, ਉਹਦੇ ਨਾਲ ਗੱਲ ਹੋਈ। ਉਹ ਕਹਿੰਦਾ ਮੈਂ ਵੀਜ਼ਾ ਮੈਂ ਲਵਾ ਦੂੰਗਾ। ਉਹਨਾਂ ਨੇ ਵੀਜ਼ਾ ਲਵਾਤਾ ਜੀ, ਦਰਸ਼ਨ ਮਿਲੇ ਹੋ ਗਏ। ਕਿਵੇਂ ਦਾ ਰਿਹਾ ਇੱਥੋਂ ਆ ਕੇ ਓਵਰਆਲ ਐਕਸਪੀਰੀਅੰਸ? ਇੱਥੋਂ ਦੀ ਜਿਹੜੀ ਆਵਾਮ ਹੈ, ਜਿਹੜੇ ਲੋਕ ਹੈ ਬਹੁਤ ਪਿਆਰ ਕਰਦੇ। ਕੋਈ ਨਵੇਕਲਾ ਕੋਈ ਵੱਖਰੀ ਸ਼ਾਇਦ ਤੁਹਾਨੂੰ ਲੱਗੀ ਹੋਵੇ ਪਾਕਿਸਤਾਨ ਆ ਬਹੁਤ ਵਧੀਆ ਲੱਗਾ? ਵੇਖੀ ਵਿਕਾਸ, ਜਿਵੇਂ ਲੋਕਾਂ ਦਾ ਪਿਆਰ ਬਹੁਤ ਮਿਲਿਆ ਜੀ। ਜਿਵੇਂ ਪ੍ਰਸ਼ਾਸਨ ਵੀ ਬਹੁਤ ਪਿਆਰ ਕਰਦਾ, ਇਹ ਹਰੇਕ ਮਦਦ ਕਰਦਾ, ਕੋਈ ਵੀ ਚੀਜ਼ ਦੀ ਦੱਸਣਾ ਪੁੱਛਣਾ ਸਭ ਦੱਸਦੇ ਕੁਛ ਜੀ। ਤੁਹਾਡਾ ਕੀ ਐਕਸਪੀਰੀਅੰਸ ਕਹਿੰਦਾ ਭਾਈ ਸਾਹਿਬ? ਦੇਖੋ ਸਾਡਾ ਸਬੱਬ ਤਾਂ ਇਸੇ ਤਰ੍ਹਾਂ ਹੀ ਜਿਵੇਂ ਹੁਣ ਗੱਲਾਂ ਕਰਦੇ ਆਏ ਆ, ਹਰ ਸਿੱਖ ਦੇ ਅੰਦਰ ਇੱਕ ਮਨ ਚ ਇਹੋ ਜਿਹੀ ਤਾਂਘ ਹੈ ਕਿ ਉਹ ਆਪਦੇ ਜਿਹੜੇ ਗੁਰੂ ਧਾਮ ਹੈ ਜਿਨ੍ਹਾਂ ਦੀ ਆਪਾਂ ਰੋਜ਼ ਅਰਦਾਸਾਂ ਕਰਦੇ ਹਾਂ, ਨਿਰੰਤਰ ਸਵੇਰੇ ਤੇ ਸ਼ਾਮ ਅਰਦਾਸਾਂ ਕਰਦੇ ਹਾਂ, ਅਗਰ ਉਹਨਾਂ ਦੇ ਦਰਸ਼ਨ ਨਸੀਬ ਅਗਰ ਕਿਸੇ ਸਿੱਖ ਨੂੰ ਹੁੰਦੇ ਹੈਗੇ ਆ ਤਾਂ ਉਹ ਆਪਣੇ ਆਪ ਨੂੰ ਬਹੁਤ ਵਡਭਾਗਾ ਮੰਨਦਾ ਹੈਗਾ। ਸ਼ਾਇਦ ਸਾਡੇ ਬਜ਼ੁਰਗ, ਸਾਡੇ ਜਿਹੜੇ ਵੱਡੇ ਵਡੇਰੇ ਆ, ਉਹ ਇਹ ਮਨ ਦੇ ਵਿੱਚ ਜਹਨ 'ਚ ਲੈ ਕੇ ਗੱਲ ਨੂੰ ਔਰ ਇਸ ਦੁਨੀਆ ਤੋਂ ਚਲੇ ਗਏ। ਉਹਨਾਂ ਨੂੰ ਇਹ ਚੀਜ਼ਾਂ ਨਹੀਂ ਨਸੀਬ ਹੋਈਆਂ ਔਰ ਅਸੀਂ ਸੋਚਦੇ ਸੀ ਅਗਰ ਇਸ ਚੀਜ਼ ਦੀ ਅਸੀਂ ਅਗਰ ਕਲਪਨਾ ਵੀ ਕਰ ਰਹੇ ਹਾਂ ਨਾ ਤਾਂ ਸ਼ਾਇਦ ਸਾਡੇ 'ਤੇ ਗੁਰੂ ਨਾਨਕ ਸਾਹਿਬ ਦੀ ਮਿਹਰ ਹੈਗੀ ਹੈ। ਅਤੇ ਇਹਦੇ ਨਾਲ ਹੀ ਬਸ ਮਨ ਦੇ ਵਿੱਚ ਇੱਛਾ ਸੀਗੀ ਤਾਂ ਮੈਂ ਸਮਝਦਾ ਜੇ ਅਗਰ ਮਨ 'ਚ ਇੱਛਾ ਹੋਵੇ ਤਾਂ ਵਾਹਿਗੁਰੂ ਨੇੜੇ ਹੋ ਕੇ ਸੁਣਦਾ। ਉਹਨਾਂ ਨੇ ਸਾਡੀ ਸੁਣੀ ਹੈਗੀ ਹੈ। ਫਸਟ ਟਾਈਮ ਅਸੀਂ ਜਿਵੇਂ ਸਬੱਬ ਬਣਿਆ ਹੈਗਾ, ਅਸੀਂ ਵੀਜ਼ੇ ਵਾਸਤੇ ਦਿੱਤਾ, ਉਹਨਾਂ ਨੂੰ ਬਾਬਾ ਜੀ ਨੂੰ ਅਪਲਾਈ ਕਰਵਾਇਆ ਤਾਂ ਸਾਨੂੰ ਵੀਜ਼ਾ ਮਿਲ ਗਿਆ, ਅਸੀਂ ਆਏ। ਲੇਕਿਨ ਮਨ ਦੇ ਵਿੱਚ ਇੱਕ ਐਂ ਵੀ ਸੀਗਾ ਵੀ ਪਾਕਿਸਤਾਨ ਜਾਵਾਂਗੇ, ਪਤਾ ਨਹੀਂ ਕਿਸ ਤਰ੍ਹਾਂ ਦਾ ਹੋਊਗਾ, ਕਿਵੇਂ ਕੀ ਹੋਊਗਾ। ਜਦੋਂ ਅਸੀਂ ਬਾਰਡਰ ਤੋਂ ਆਏ ਹੈਗੇ ਆ, ਲਾਈਨ ਕ੍ਰੋਸ ਕੀਤੀ ਹੈਗੀ ਹੈ, ਅੱਗੇ ਆ ਕੇ ਜਦੋਂ ਅਸੀਂ ਮਿਲੇ ਹੈਗੇ ਆ, ਚਾਹੇ ਇੱਥੋਂ ਦੇ ਆਵਾਮ ਹੈ, ਚਾਹੇ ਇੱਥੋਂ ਦਾ ਪ੍ਰਸ਼ਾਸਨ ਹੈ, ਮੈਂ ਕਹਿੰਦਾ ਹੈਗਾ ਉਹਦੀ ਅਸੀਂ ਕਲਪਨਾ ਨਹੀਂ ਕਰ ਸਕਦੇ। ਸ਼ਾਇਦ ਉਹ ਸ਼ਬਦਾਂ 'ਚ ਬਿਆਨ ਕਰੀਏ ਤਾਂ ਘੱਟ ਹੋ ਜਾਏਗਾ। ਇੰਨੀ ਸੇਵਾ ਵੇਖੀਏ, ਬਹੁਤ ਅੱਛਾ, ਬਹੁਤ ਅੱਛਾ। ਜ਼ਿੰਦਗੀ 'ਚ ਪਹਿਲੀ ਵਾਰ ਜਿਹੜਾ ਇਸਬ ਗੋਲਦਾ ਤੇ ਉਹ ਕੀ ਕਹਿੰਦੇ, ਉਹਦਾ ਸ਼ਾਇਦ ਮੈਨੂੰ ਜਿਹੜਾ ਸ਼ਰਬਤ ਦੇ ਵਿੱਚ ਪਾ ਕੇ ਪਿਆਉਂਦੇ ਹੈਗੇ, ਕੀ ਬੋਲਦੇ ਆ, ਪਹਿਲੀ ਵਾਰ ਪੀਤਾ ਤੁਕ ਮਲੰਗਾ, ਤੁਕ ਮਲੰਗਾ, ਬਹੁਤ ਸਵਾਦ ਚੀਜ਼, ਉਹ ਤੁਕ ਮਲੰਗਾ ਜ਼ਿੰਦਗੀ 'ਚ ਪਹਿਲੀ ਵਾਰ ਬਹੁਤ ਟੇਸਟੀ। ਅਸੀਂ ਹੁਣ ਲੈ ਕੇ ਜਾਣਾ, ਮੈਂ ਕਹਿੰਦਾ ਉਹ ਅਸੀਂ ਸਪੈਸ਼ਲ ਲੈ ਕੇ ਜਾ ਰਹੇ, ਲੈ ਕੇ ਰੱਖਿਆ ਹੈਗਾ। ਹਾਂ, ਬਹੁਤ ਸ਼ਾਨਦਾਰ ਰਿਹਾ, ਬਹੁਤ ਅੱਛਾ ਰਿਹਾ। ਇਵਨ ਸਾਰਿਆਂ ਨਾਲ ਜਿੰਨਾ ਵੀ ਅਸੀਂ ਲੋਕਾਂ ਨਾਲ ਮਿਲੇ ਹੈਗੇ ਆ, ਬਹੁਤ ਅੱਛਾ ਪਿਆਰ ਮਿਲਿਆ ਹੈਗਾ। ਸਭ ਨੇ ਬਹੁਤ ਅੱਛੀ ਰਿਸਪੈਕਟ ਕੀਤੀ ਹੈ ਔਰ ਇੱਕ ਮਨ ਦੇ ਵਿੱਚ ਆਏ ਸੀ, ਸਾਡੀ ਇਹ ਵੀ ਇੱਛਾ ਸੀ ਕਿਉਂਕਿ ਅਸੀਂ ਤੁਹਾਡੇ ਚੈਨਲ ਪੰਜਾਬੀ ਲਹਿਰ ਨਾਲ ਜੁੜੇ ਹੋਏ ਹੈਗੇ ਆ ਔਰ ਅਕਸਰ ਹੀ ਤੁਹਾਡੀਆਂ ਵੀਡੀਓ ਦੇਖਦੇ ਰਹਿੰਦੇ ਹੈਗੇ ਆ, ਬਹੁਤ ਅੱਛੀਆਂ ਔਰ ਇੱਕ ਯਾਨੀ ਕਹਿਣ ਦਾ ਮਤਲਬ ਲੋਕਾਂ ਨੂੰ ਜੁੜਾਉਣ ਵਾਲੀਆਂ। ਔਰ ਦੂਸਰਾ ਇਹ ਹੈ ਕਿ ਦੋ ਦੇਸ਼ਾਂ ਦੇ ਵਿਚਕਾਰ ਇੱਕ ਜਿਹੜੀ ਦੂਰੀ ਹੈਗੀ ਆ ਉਹਨੂੰ ਮਿਟਾਉਣ ਦੇ ਵਿੱਚ ਇਹ ਵੀ ਬਹੁਤ ਅੱਛਾ ਇੱਕ ਤੁਹਾਡੀਆਂ ਵੀਡੀਓ ਸੰਦੇਸ਼ ਲੈ ਕੇ ਜਾਂਦੀਆਂ ਹੈਗੀਆਂ ਔਰ ਇਸ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਧੰਨਵਾਦ, ਸ਼ੁਕਰੀਆ ਤੁਸੀਂ ਆਏ। ਤੁਹਾਡਾ ਮੈਸੇਜ ਵੀਡੀਓ ਦੀ ਰਾਹੀਂ ਵੀ ਪਹੁੰਚੇਗਾ ਤੇ ਜਿੰਨੇ ਲੋਕ ਤੁਹਾਡੇ ਮਿਲਣ ਵਾਲੇ ਹੋਰ ਹੋਣਗੇ ਨਾ, ਉਹਨਾਂ ਨੇ ਆਪਣਾ ਐਕਸਪੀਰੀਅੰਸ ਜਾ ਕੇ ਫਿਜ਼ੀਕਲੀ ਦੱਸਣਾ। ਬਿਲਕੁਲ, ਜ਼ਿਆਦਾ ਲੋਕ ਹੋਣ, ਜ਼ਿਆਦਾ ਇੱਕ ਦੂਜੇ ਨਾਲ ਰਾਬਤੇ, ਬਿਲਕੁਲ ਦੂਰੀਆਂ ਜਿਹੜੀਆਂ ਛੇਤੀ ਤੋਂ ਛੇਤੀ ਮੁੱਕਣ। ਬਿਲਕੁਲ, ਬਹੁਤ ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ ਤੁਹਾਡੀ ਪੰਜਾਬੀ ਲਹਿਰ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ। ਥੈਂਕ ਯੂ। ਜਿੰਨੇ ਵੀ ਸਾਡੇ ਨਾਲ ਜੁੜੇ ਨੇ ਪ੍ਰੋਗਰਾਮ ਇਸ ਦੇ ਵਿੱਚ, ਸਾਰਿਆਂ ਦਾ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਰਹੀਦਾ ਤੇ ਕਰਦੇ ਰਵਾਂਗੇ। 10 ਦਿਨ ਨੂੰ ਅਗਲੇ ਪ੍ਰੋਗਰਾਮ ਤੱਕ ਲਈ ਇਜਾਜ਼ਤ ਦਿਓ, ਮਿਲਾਂਗੇ ਫਿਰ, ਰੱਬ ਰੱਖ।